ਲਾਲਾਂ ਦੀ ਜੋੜੀ ਕਿਵੇਂ ਲੱਗਦੀ ਪਈ? ਵਾਹ ਬਈ ਵਾਹ, ਕੀ ਬਾਤ ਹੈ ਯਾਰ। ਇਹ ਮੁੰਜੀ ਜੜੀਆਂ ਨੇ ਨਵੀਂ 2025 ਦੀ 1509 11 21 17 18 ਤੇ ਇਹ ਉਹ ਵੈਰਾਈਟੀਆਂ ਨੇ ਜਿਹੜੀਆਂ ਬਸ ਚੱਲਣ ਦੇ जी बिस्मिल्लाह रहमान रहीम अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਆਜੋ ਫਿਰ ਜਿਹਨੇ ਅੱਜ ਜ਼ਿਮੀਦਾਰਾਂ ਵਾਲਾ ਕੰਮ ਕਰਨਾ, ਮੰਜਾਂ ਨੂੰ ਪੱਠੇ ਪਾਣੇ ਨੇ, ਟੁਕਨੇ ਨੇ, ਸਾਰੇ ਲੋਕ ਆ ਜਾਓ ਕਿਉਂਕਿ ਦੁੱਧ ਪੀਣਾ ਸੌਖਾ ਕੋਈ, ਦੁੱਧ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਤੇ ਸੋ ਅਸੀਂ ਜਿਹੜਾ ਚਾਰਾ ਵੱਢ ਲਿਆਂਦਾ ਹੈ, ਇੱਕ ਬੰਦਾ ਢੋਂਦਾ ਪਿਆ, ਦੂਸਰਾ ਪੱਠੇ ਕੁਤਰੇਗਾ ਕਿਉਂਕਿ ਲਾਈਟ ਚਲੀ ਜਾਣੀ, ਲਾਈਟ ਦਾ ਕੋਈ ਪਤਾ ਨਹੀਂ। ਤੇ ਮਾਲ ਨੂੰ ਚਾਰਾ ਪਾਣਾ ਹੈਗਾ ਤੇ ਅਲਹਮਦੁਲਿਲਾ ਹੁਣ ਅਸੀਂ ਪੱਠੇ ਜਿਹੜੇ ਨਾ ਉਹ ਕੁਤਰਨ ਲੱਗੇ ਆ। ਤੇ ਇਹ ਹੈਗੀ ਸਾਡੇ ਕੋਲ ਟੋਕਾ ਮਸ਼ੀਨ। ਟੋਕਾ ਮਸ਼ੀਨ ਤੋਂ ਬਗੈਰ ਜਨਾਬ ਕੰਮ ਜਿਹੜਾ ਨਾ ਉਹ ਅੱਗੇ ਵਾਧੂ ਨਹੀਂ ਹੈਗਾ। ਕੱਲ ਸਾਡੇ ਕੋਲ ਸੜ ਗਈ ਸੀ ਸਾਡੀ ਮੋਟਰ, ਇਹਨੂੰ ਰਿਪੇਅਰ ਕਰਵਾਇਆ, ਤਾਰਾਂ ਨਵੀਆਂ ਲਵਾਈਆਂ ਵਾ, ਵਿੱਚੋਂ ਸਾਰੀ ਰਿਵਾਈਂਡ ਕਰਾਈ, ਫਿਰ ਜਾ ਕੇ ਬਣਿਆ ਹੈਗਾ। ਤੇ ਜਿੰਨਾ ਜਿਕਰ ਇਹ ਵੀ ਸਾਡੇ ਕੋਲ ਜਨਾਬ ਮਸ਼ੀਨਰੀ ਕੋਈ ਨਹੀਂ ਨਾ ਤੇ ਅਸੀਂ ਪੱਠੇ ਨਹੀਂ ਕੁਤਰ ਸਕਦੇ, ਬੈਲਟ ਕੋਈ ਨਹੀਂ ਤੇ ਸਾਡਾ ਟੋਕਾ ਹੀ ਨਹੀਂ ਚੱਲਣਾ। ਯਾਨੀ ਕਿ ਇਹਦਾ ਵੀ ਇੱਕ ਇਕਵਿਪਮੈਂਟ ਪੂਰਾ ਕਰਨਾ ਨਾ ਲਾਜ਼ਮੀ ਹੈਗਾ। ਜਿਵੇਂ ਕਿ ਇਹ ਦੇਖ ਸਕਦੇ ਹੋ, ਇਹ ਟੋਕੇ ਨੇ ਜਿਹੜੇ ਕਿ ਚਾਰੇ ਨੂੰ ਕੁਤਰਦੇ ਨੇ, ਹੁਣ ਹੀ ਤੁਹਾਨੂੰ ਦਿਖਾਉਂਦੇ ਆ। ਸਾਡੇ ਨਾਲ ਜੁੜੇ ਰਹੋ ਤੇ ਲੇਕਿਨ ਤੁਸੀਂ ਕੰਮ ਸ਼ਮ ਕਰਦੇ ਰਹਿਣਗੇ ਤੇ ਇਨਸ਼ਾਅੱਲਾ ਤੁਹਾਡੀਆਂ ਹੱਡੀਆਂ ਮਜ਼ਬੂਤ ਤੇ ਤੁਸੀਂ ਮਜ਼ਬੂਤ, ਤੇ ਤੁਸੀਂ ਇਨਸ਼ਾਅੱਲਾ ਕਦੇ ਵੀ ਬਰਗਰ ਨਹੀਂ ਬਣਨਗੇ ਹੋ, ਬਲਕਿ ਫੁੱਲ ਸਮਾਰਟ ਰਹਿਣਗੇ ਹੋ। ਬਿਸਮਿल्लाह रहमान रहीम। ਲੋ ਜੀ ਅਲਹਮਦੁਲਿਲਾ ਅੱਜ ਫਿਰ ਮੌਸਮ ਕਾਫੀ ਸੈੱਟ ਹੈਗਾ, ਜਿਵੇਂ ਕਿ ਪੱਠੇ ਛੱਠੇ ਅਸੀਂ ਕੁਤਰਲੇ ਹੈਗੇ। ਮਾਲ ਨੂੰ ਜਿਹੜਾ ਨਾ ਹੁਣ ਪਾਣਿਆ, ਦੇਖੋ ਖੁਰਲੀਆਂ ਵਿਹਲੀਆਂ ਪਈਆਂ ਨੇ ਤੇ ਇਹਨਾਂ ਨੂੰ ਹੁਣ ਇੱਕ ਦਫਾ ਪਾਣੀ ਪਿਲਾਣਾ, ਪਾਣੀ ਪਿਲਾ ਕੇ ਤੇ ਫਿਰ ਜਿਹੜਾ ਨਾ ਬਾਕੀ ਕੰਮ ਕਰਨੇ ਨੇ। ਲੇਕਿਨ ਛਾਂ ਵੀ ਇੱਥੇ ਅਸੀਂ ਨਿੰਮ ਲਾਈ ਹੋਈ ਹੈ ਗਰਮੀਆਂ ਵਾਸਤੇ, ਲੇਕਿਨ ਜਦੋਂ ਥੋੜੀ ਜਿੰਨੀ ਧੁੱਪ ਤੇਜ਼ ਇਹਨਾਂ ਨੂੰ ਲੱਗੇ ਜਾਨਵਰਾਂ ਨੂੰ ਤੇ ਫਿਰ ਜਿਹੜਾ ਨਾ ਇੱਧਰ ਬੰਦ ਹੀ ਦਾ ਹੈਗਾ। ਤੇ ਮਾਸ਼ਾਅੱਲਾ ਮਾਲ ਜਿਹੜਾ ਨਾ ਸਾਰਾ ਟੋਟਲੀ ਸਕੂਨ ਨਾਲ ਬਹਿੰਦਾ ਹੈਗਾ ਅਲਹਮਦੁਲਿਲਾ। ਤੇ ਅਸੀਂ ਜੀ ਜਿਹੜੇ ਪੱਠੇ ਛੱਠੇ ਲੈ ਕੇ ਆਈਦੇ ਆ ਨਾ, ਉਹ ਅਸੀਂ ਡੀਜ਼ਲ ਤੋਂ ਬਗੈਰ ਤੇ ਪੈਟਰੋਲ ਤੋਂ ਬਗੈਰ ਰੱਖਿਆ ਕੰਮ ਜਨਾਬ। ਟਰੈਕਟਰ ਜਾਵੇ ਤੇ ਡੀਜ਼ਲ ਪਾਣਾ ਪੈਂਦਾ, ਤੇ ਰਿਕਸ਼ਾ ਫੱਟਾ ਰਕਸ਼ਾ ਜਾਵੇ ਤੇ ਪੈਟਰੋਲ ਪਾਣਾ ਪੈਂਦਾ। ਅਸੀਂ ਰੇਲ ਕਾਰ ਬਗੈਰ ਡੀਜ਼ਲ ਪੈਟਰੋਲ ਤੋਂ ਬਣਾਈ ਆ। ਦੇਖੋ ਪੱਠੇ ਛੱਟੇ ਜਿਹੜੇ ਨਾ ਜਵਾਨ ਸੁਬਹ ਵੱਢ ਲੈਂਦੇ ਤੇ ਫਿਰ ਅਸੀਂ ਸੁਬਹ ਮਸ਼ੀਨ ਤੇ ਟੁੱਕ ਲਈਦੇ ਹੈਗੇ, ਨਹੀਂ ਤਾਂ ਕੰਮ ਖਰਾਬ ਹੁੰਦਾ। ਤੇ ਇੱਥੇ ਮਾਸ਼ਾਅੱਲਾ ਜਾਨਵਰ ਜਿਹੜੇ ਨੇ ਕੁਰਬਾਨੀ ਜਿਹੜੀ ਆਉਣ ਵਾਲੀ ਕੁਰਬਾਨੀ ਹੋਏਗੀ 2026 ਵਾਲੀ, ਉਹਦੇ ਵਾਸਤੇ ਜਾਨਵਰ ਜਿਹੜੇ ਨਾ ਲੈ ਲਏ ਹੈਗੇ। ਤੇ ਇਹ ਇਨਸ਼ਾਅੱਲਾ ਜਿੰਨਾ ਚਿਰ ਦੁਬਾਰਾ ਕੁਰਬਾਨੀ ਆਏਗੀ ਇਹ ਇਨਸ਼ਾਅੱਲਾ ਇਹਨਾਂ ਦੀ ਖਿਦਮਤ ਕਰਦੇ ਰਹਾਂਗੇ ਤੇ ਫਿਰ ਉਦੋਂ ਤੱਕ ਤਿਆਰ ਹੋ ਜਾਣਗੇ। ਤੇ ਇਹਨਾਂ ਨੂੰ ਫਿਰ ਕੁਝ ਘਰ ਹੀ ਰੱਖਾਂਗੇ ਤੇ ਬਾਕੀ ਜਿਹੜੇ ਨਾ ਸੇਲ ਆਊਟ ਕਰ ਦਾਂਗੇ ਮੰਡੀਆਂ ਤੇ ਜਾ ਕੇ। ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅੱਗੇ ਕਿ ਮੁੰਜੀ ਦਾ ਸੀਜ਼ਨ ਬਿਲਕੁਲ ਸਟਾਰਟ ਹੋ ਗਿਆ ਹੈਗਾ ਅਲਹਮਦੁਲਿਲਾ ਨਾਲ। ਤੇ ਇਸ ਵਾਸਤੇ ਬੇੜੇ ਛੇੜੇ ਦੀ ਲਪਾਈ ਛਪਾਈ ਹੋ ਗਈ ਸੀ ਤੇ ਮੁੰਜੀ ਕੁਛ ਆਉਣਾ ਸਟਾਰਟ ਹੋ ਗਈ ਆ। ਇਹ ਕਿਉਂਕਿ ਮੁੱਲ ਪਰਚੇਜ਼ ਕਰੀਦੀ ਹੈ ਜ਼ਿਮੀਦਾਰਾਂ ਕੋਲੋਂ। ਇਹ ਦੇਖੋ ਇਹ ਮੁੰਜੀ ਜੜੀਆਂ ਨੇ ਨਵੀਂ 2025 ਦੀ 1509 11 21 17 18 ਤੇ ਇਹ ਉਹ ਵੈਰਾਈਟੀਆਂ ਨੇ ਜਿਹੜੀਆਂ ਇਹ ਮੁੰਜੀ ਜੜੀਆਂ ਨੇ ਨਵੀਂ 2025 ਦੀ 1509 11 21 17 18 ਤੇ ਇਹ ਉਹ ਵੈਰਾਈਟੀਆਂ ਨੇ ਜਿਹੜੀਆਂ ਕਿ ਏਰੀ 6 ਪਹਿਲੇ ਆਂਦਾ ਹੈ, ਏਰੀ 9 ਪਹਿਲੇ ਆਂਦਾ ਹੈ ਤੇ ਫਿਰ ਉਸ ਤੋਂ ਬਾਅਦ ਇਹ ਆ ਜਾਂਦਾ। ਤੇ ਇਹਦਾ ਵੀ ਸੀਜ਼ਨ ਜਿਹੜਾ ਨਾ ਅਲਹਮਦੁਲਿਲਾ ਸਟਾਰਟ ਹੋ ਗਿਆ। ਤੇ ਇਹ ਮੁੰਜੀ ਖਰੀਦਣੀ ਸ਼ੁਰੂ ਕਰ ਦਿੱਤੀ ਹੈ, ਥੈਲਿਆਂ ਦੇ ਵਿੱਚ ਗੱਠਿਆਂ ਦੇ ਵਿੱਚ ਆਂਦੀ ਹੈ ਤੇ ਇਹ ਅਲਹਮਦੁਲਿਲਾ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਫੱਟਾ ਰਕਸ਼ਾ ਜਨਾਬ ਆਪਣਾ ਹੋ ਗਿਆ ਖ਼ਰਾਬ ਤੇ ਇਸ ਵਾਸਤੇ ਗੱਦਾ ਰੇੜੀ ਦੇ ਉੱਤੇ ਜਿੰਨਾ ਵੀ ਚੀਜ਼ਾਂ ਨੇ ਨਾ ਉਹ ਕੰਮ ਸ਼ਾਮ ਉੱਤੇ ਕਰੀਦਾ ਵਾ। ਤੇ ਇਹ ਦੇਖੋ ਇਹ ਆਈਟਮ ਇੱਥੇ ਖੜਾ, ਇਹਨੂੰ ਇੱਕ ਦਫਾ ਲੈ ਕੇ ਜਾਣਾ ਪੈਣਾ ਮਿਸਤਰੀ ਦੇ ਕੋਲ, ਫਿਰ ਇਹ ਜਿਹੜਾ ਨਾ ਤਿਆਰ ਹੋਏਗਾ। ਤੇ ਇੱਧਰ ਗੋਦਾਮ ਵੀ ਵਿਹਲਾ ਹੋ ਗਿਆ, ਸਫਾਈ ਹੋ ਗਈ, ਜਿੰਨਾ ਮਾਲ ਵੀ ਆਂਦਾ ਇੱਥੇ ਲੱਗਦਾ ਫਿਰ
ਇਸ ਤੋਂ ਬਾਅਦ ਅੱਗੇ ਮੰਡੀਆਂ ਨੂੰ ਜਾਂਦਾ ਹੈ। ਹਾਂ ਹੁਣ ਕਿੱਧਰ ਲੈ ਕੇ ਚੱਲਾਂ? ਚੱਲੇ ਕੰਮ ਕਰਾਉਣ ਲੱਗੇ ਇਹਦਾ। ਲੱਗੇ ਕੰਮ ਕਰਾਉਣ? ਹਾਂਜੀ। ਅੱਛਾ, ਕੀ ਕਿੰਨਾ ਕੁ ਨੁਸਖਾ ਬਣਨਾ ਇਹਦਾ ਅੱਜ? ਦੇਖੋ ਮਿਸਤਰੀ ਕੋ ਲੈ ਕੇ ਚੱਲੇ ਆ। ਮਿਸਤਰੀ ਕੋਲ ਲੈ ਕੇ ਚੱਲੇ ਹੋ? ਅੱਛਾ, ਫਿਰ ਵੀ ਇਹ ਸਾਰਾ ਮੈਨੂੰ ਲੱਗਦਾ ਸਾਰਾ ਐਟਮ ਉਟਮ ਨਿਕਲੇ ਪਏ ਨੇ ਹੈ। ਇੰਜਣ ਹੋਏਗਾ। ਇੰਜਨ ਨਵਾਂ ਹੋਏਗਾ ਨਾ? ਲੱਗਦਾ ਤੂੰ ਜ਼ਿਆਦਾ ਵਜ਼ਨ ਲਾ ਦੇਣਾ। ਕਿਧਰੋਂ ਮਿੱਟੀ ਹੋ ਗਿਆ ਆ? ਸਾਰਾ ਉਧਰ ਹੱਥਾਂ ਲਿਪਣ ਟਾਈਮ ਮੁੰਜੀ ਵਾਸਤੇ ਲਿਪਦੇ ਪਏ? ਕੌਣ ਕੌਣ ਆ? ਕਾਸ਼ਫ ਆ, ਮੈਂ ਆ, ਮਿਸਤਰੀ ਆ। ਅੱਛਾ ਅੱਛਾ ਅੱਛਾ, ਚਲੋ ਠੀਕ ਹੋ ਗਿਆ ਜੀ, ਮਾਸ਼ਾਅੱਲਾ। ਇੱਥੇ ਜਿਹੜਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿਆਰੀ ਫੁੱਲ ਰੋਜ਼ ਤੇ ਆ, ਸੀਜ਼ਨ ਸ਼ੁਰੂ ਹੋ ਚੱਲਾ ਹੈਗਾ ਤੇ ਇਹ ਜਵਾਨ ਹੁਣ ਰਕਸ਼ਾ ਜਿਹੜਾ ਨਾ ਚੱਲਦਾ ਨਹੀਂ ਹੈਗਾ ਤੇ ਪੈਦਲ ਲਈ ਜਾ ਰਿਹਾ। ਨਾਲ ਹੀ ਇੱਥੇ ਦੁਕਾਨ ਹੈਗੀ ਆ, ਉੱਥੇ ਲੈ ਕੇ ਜਾਣਗੇ ਜਿੱਥੇ ਇਹਦਾ ਸਾਰਾ ਕੰਮ ਸ਼ਮ ਕਰਨਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਇਹ ਰੈਡੀ ਹੋ ਜਾਏਗਾ। ਲੇਬਰ ਨੂੰ ਲੈ ਕੇ ਜਾਣਾ, ਉੱਤੇ ਕੰਡੇ ਵੱਟੇ ਸੋਟੇ ਜੋ ਵੀ ਲੈ ਕੇ ਜਾਣਾ ਨਾ ਉਹ ਲੈ ਕੇ ਜਾਈਦਾ। ਤੇ ਇਹ ਇੱਥੇ ਆਪਣਾ ਬਾਹਰਲੇ ਪਾਸੇ ਕੱਡਾ ਬਣਾਇਆ, ਇੱਥੇ ਜ਼ਿਮੀਦਾਰ ਜਿੰਨੇ ਵੀ ਆਉਂਦੇ ਨੇ ਉਹ ਇੱਥੇ ਮਾਲ ਲੈ ਆਉਂਦੇ ਨੇ, ਫਿਰ ਇੱਥੋਂ ਤਲਾ ਕੇ ਤੇ ਗੱਡੀ ਦੇ ਉੱਤੇ ਲੋਡ ਕਰਕੇ ਤੇ ਮੰਡੀਆਂ 'ਚ ਭੇਜ ਦਈਦਾ। ਤੁਹਾਨੂੰ ਘੋੜੇ ਦਿਖਾਵਾਂ, ਅਰਤੁਗਲ ਗਾਜ਼ੀ ਆ ਰਹੇ ਨੇ ਦੋਨੇ। ਇਹ ਦੇਖੋ, ਇਹ ਲਾਲਾਂ ਦੀ ਜੋੜੀ ਕਿਵੇਂ ਲੱਗਦੀ ਪਈ। ਵਾਹ ਬਈ ਵਾਹ, ਕੀ ਬਾਤ ਹੈ ਯਾਰ। ਘੋੜਾ ਸਾਗ ਵੀ ਸਿਖਾਓ, ਸਾਗ ਵੀ ਸਿਖਾਓ। ਕੀ ਹਾਲ ਹੈ? ਠੀਕ ਹੋ? ਤਬੀਤਾ ਸੇਤਾ ਬਸ ਵਾਲਾ ਉੱਥੇ ਹੀ ਹਮਸਾ ਤੇਰੇ ਦੇਰੇ ਤੇ। ਬਸ ਮੈਂ ਕਿਹਾ ਘੋੜਾ ਆਪਾਂ ਵੀ ਚਲਾਉਣਾ ਸਿੱਖਣਾ ਹੈ ਤੇ ਉੱਥੇ ਜਾਣਾ ਹੈ, ਫਿਰ ਇਨਸ਼ਾਅੱਲਾ ਜ਼ਰੂਰ ਚੱਲਾਂਗੇ। ਇਹ ਮਾਸ਼ਾਅੱਲਾ ਜਿਹੜੇ ਘੋੜੇ ਗਏ ਨਾ, ਮੈਂ ਮੁਲਤਾਨ ਦੇ ਵਿੱਚ ਸੀਗਾ ਤੇ ਉੱਥੇ ਥੋੜੀ ਜਿਹੀ ਘੋੜਸਵਾਰੀ ਸਿੱਖੀ ਸੀ ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਆ ਕੇ ਘੋੜਸਵਾਰੀ ਫੁੱਲ ਸਿੱਖਣੀ ਚਾਹੀਦੀ। ਤੇ ਜੰਗਾਂ ਦੇ ਵਿੱਚ ਸਾਡੇ ਆਪ ਦੋ ਜਹਾਂ ਸੱਲੱਲਾਹੁ ਅਲੈਹਿ ਵਸੱਲਮ ਕੁੱਲ ਕਾਇਨਾਤ ਦੇ ਜਿਹੜੇ ਮਾਲਕ ਸੀਗੇ, ਉਹਨਾਂ ਨੂੰ ਘੋੜਸਵਾਰੀ ਬਹੁਤ ਪਸੰਦ ਸੀਗੀ ਤੇ ਉਹਨਾਂ ਨੇ ਸਿੱਖੀ ਸੀ ਤੇ ਅਸੀਂ ਉਹਨਾਂ ਤਮਾਮ ਚੀਜ਼ਾਂ ਨੂੰ ਹੁਣ ਦੇ ਉਸ ਰਾਸਤੇ ਤੇ ਚੱਲਦੇ ਹੋਏ ਘੋੜਸਵਾਰੀ ਲਾਜ਼ਮੀ ਸਿੱਖਾਂਗੇ। ਸ਼ੌਕ ਵੀ ਆ, ਬਾਕੀ ਖਤਰਨਾਕ ਸਾਰੇ ਕੰਮ ਕਰੀਦੇ ਨੇ ਤੇ ਇਨਸ਼ਾਅੱਲਾ ਘੋੜਸਵਾਰੀ ਨਾ ਜ਼ਰੂਰ ਸਿੱਖਾਂਗੇ। ਤੇ ਜਨਾਬ ਬਾਹਰ ਨਿਕਲ ਆਏ ਆ ਪਿੰਡ ਦੇ ਵਿੱਚ। ਅੱਜ ਤੁਹਾਨੂੰ ਤਾਜ਼ਤਰੀਨ ਸੂਰਤ ਹਾਲ ਦੇ ਰਹੇ, ਟਿਊਬਵੈੱਲ ਬੰਦ ਹੋ ਗਏ ਕਿਉਂਕਿ ਗਰਮੀਆਂ ਦਾ ਸੀਜ਼ਨ ਜਿਹੜਾ ਨਾ ਉਹ ਚਲਾ ਗਿਆ ਹੈਗਾ। ਸਰਦੀਆਂ ਸਟਾਰਟ ਹੋ ਗਈਆਂ, ਖਜ਼ਾਂ ਸ਼ੁਰੂ ਹੋ ਗਈ, ਪੱਤੇ ਡਿੱਗਣੇ ਸ਼ੁਰੂ ਹੋ ਗਏ ਨੇ। ਇਹ ਦੇਖੋ, ਇਹ ਪੱਤੇ, ਇਹ ਖਜ਼ਾਂ ਦੇ ਪੱਤੇ ਡਿੱਗਦੇ ਹੋਏ ਕਿਹਨੂੰ ਕਿਹਨੂੰ ਜ਼ਿਆਦਾ ਪਸੰਦ ਨੇ ਉਹ ਲਾਜ਼ਮੀ ਦੱਸਣਾ। ਦੇਖੋ ਨਾ, ਤੇ ਖਜ਼ਾਂ ਕਿਹਨੂੰ ਪਸੰਦ ਹੈ। ਰਾਤ ਨੂੰ ਠੀਕ ਠਾਕ ਸਰਦੀ ਹੋ ਜਾਂਦੀ, ਦਿਨ ਨੂੰ ਗਰਮੀ ਜਿਹੜੀ ਥੋੜ੍ਹੀ ਬਹੁਤੀ ਰਹਿੰਦੀ ਹੈ, ਲੇਕਿਨ ਮੌਸਮ ਬਹੁਤ ਅੱਛਾ ਹੁੰਦਾ ਹੈ, ਨਾ ਗਰਮੀ ਨਾ ਸਰਦੀ, ਯਾਨੀ ਕਿ ਬਹੁਤ ਦੇਰ ਰਹਿੰਦਾ ਹੈਗਾ। ਸੋ ਸਾਡੇ ਵਿਲੇਜ ਦੀ ਜਿਹੜੀ ਲਾਈਫ ਹੈ ਨਾ, ਉਹ ਮੈਂ ਹੀ ਨਹੀਂ, ਮੇਰੇ ਸਮੇਤ ਬਹੁਤ ਸਾਰੇ ਜਿਹੜੇ ਲੋਕ ਦੋਸਤ ਅਜ਼ੀਜ਼ੋ ਕਾਰਬ ਬਾਹਰ ਦੇ ਰਹਿਣ ਵਾਲੇ ਲੋਕ, ਪਾਕਿਸਤਾਨੀ ਲੋਕ ਜਿਹੜੇ ਕਿ ਵੱਡੇ ਵੱਡੇ ਸ਼ਹਿਰਾਂ 'ਚ ਰਹਿੰਦੇ ਨੇ, ਜਿਵੇਂ ਕਿ ਲਾਹੌਰ, ਕਰਾਚੀ, ਫੈਸਲਾਬਾਦ, ਮੁਲਤਾਨ, ਰਾਵਲਪਿੰਡੀ, ਇਸ ਤੋਂ ਇਲਾਵਾ ਅਟਕ, ਬਾਕੀ ਵੀ ਜਿੰਨੇ ਸਾਡੇ ਪੰਜਾਬ ਦੇ ਵੱਡੇ ਸਿਟੀ ਨੇ ਤੇ ਉਹ ਵਿਲੇਜ ਲਾਈਫ ਨੂੰ ਜਿਹੜਾ ਨਾ ਪਸੰਦ ਕਰਦੇ ਨੇ। ਸੋ ਜਿਹਨੇ ਜਿਹਨੇ ਵਿਲੇਜ ਦੇਖਣਾ, ਲਾਈਵ ਦੇਖਣੀ ਹੈ, ਆ ਜਾਓ। ਸਾਡੇ ਖਾਲੇ ਖੱਟਣ ਵਾਲੇ ਵੀ ਆ ਦੇਖੋ ਪਏ ਨੇ। ਕੰਮ ਸ਼ਾਮ ਵੀ ਤੁਹਾਡੇ ਕੋਲ ਕਰਾਵਾਂਗੇ, ਤੁਹਾਨੂੰ ਮੱਝਾਂ ਦਾ ਤਾਜ਼ਾ ਖੀਰ ਵੀ ਪਿਲਾਵਾਂਗੇ ਤੇ ਬਾਕੀ ਤੁਹਾਨੂੰ ਨਾਸ਼ਤਾ ਵੀ ਕਰਵਾਵਾਂਗੇ। ਲੇਕਿਨ ਆ ਕਿ ਕੰਮ ਕਰਨਾ ਪਏਗਾ ਕਿਉਂਕਿ ਫੇਰ ਹੀ ਪਤਾ ਚੱਲੇਗਾ ਕਿ ਤੁਸੀਂ ਪਿੰਡ ਆਏ ਹੋ। ਸੋ ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਸਾਰਾ ਖਿਆਲ ਰੱਖੋ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।